यूके ਦਾ ਖੂਬਸੂਰਤ ਤਰੀਨ ਦਿਨ ਅੱਜ ਜਿਹੜਾ ਨਾ ਬੜੀ ਅੱਛੀ ਪੂਰਾ ਦਿਨ ਧੁੱਪ ਰਹੀ ਔਰ ਅਸੀਂ ਵੀ ਗਾਰਡਨਿੰਗ ਵੀ ਕੀਤੀ ਔਰ ਜਿਹੜਾ ਖੁਮਾਸ਼ ਨੇ ਸਪੈਸ਼ਲੀ ਸਾਰਾ ਜਿਹੜਾ ਗ੍ਰਾਸ ਕਟਿੰਗ ਕੀਤੀ ਅੰਦਰ ਵੀ ਖਾਸਾ ਬੜਾ ਏਰੀਆ ਵੇ ਔਰ ਬਾਹਰ ਵੀ ਖਾਸਾ ਬੜਾ ਏਰੀਆ ਵੇ ਤੇ ਅਸੀਂ ਫਿਰ ਥੱਕ ਗਏ ਸਾਂ ਵਿੱਚ ਚਾਹ ਵਾਹ ਪੀਤੀ ਤੇ ਹੁਣ ਅਸੀਂ ਨਿਕਲੇ ਸਾਂ ਆਪਣੇ ਆਪ ਨੂੰ ਸ਼ਾਬਾਸ਼ ਦੇਣ ਵਾਸਤੇ ਕਿ ਚਲੋ ਦੇਖੀਏ ਕਿ ਕੈਸਾ ਕੰਮ ਹੋਇਆ। ਖੁਮਾਸ਼ ਹਲੇ ਵੀ ਜਿਹੜੇ ਕੋਈ ਥੋੜ੍ਹੇ ਬਹੁਤ ਵਿੱਚ ਪਏ ਇਹਨਾਂ ਚੀਜ਼ਾਂ ਚੁੱਕਦਾ ਪਿਆ ਵੇ ਤੇ ਮੈਂ ਇੱਥੇ ਆ ਗਈ। ਮੈਂ ਕਿਹਾ ਚਲ ਮੈਂ ਤੁਹਾਨੂੰ ਇੱਥੋਂ ਦਿਖਾਵਾਂ ਕਿ ਕਿੰਨਾ ਅੱਛਾ ਮੰਜ਼ਰ ਹੈ ਔਰ ਨੀਚੇ ਜਿਹੜੇ ਨਾ ਬੱਚੇ ਅੱਜ ਖੇਲ ਰਹੇ ਨੇ। ਨੀਚੇ ਗਰਾਊਂਡ ਹੈ ਉਹ ਤਾਂ ਬੱਚਿਆਂ ਦੀਆਂ ਆਵਾਜ਼ਾਂ ਆ ਰਹੀਆਂ ਨੇ ਕਾਲੋਨੀ ਵਿੱਚ ਸਾਹਮਣੇ ਜਿਹੜੇ ਨਾ ਉੱਥੇ ਬੱਚੇ ਪੇ ਖੇਲਦੇ ਨੇ ਤੇ ਬੱਚਿਆਂ ਦੀ ਆਵਾਜ਼ਾਂ ਆ ਰਹੀਆਂ ਨੇ ਕਿਉਂਕਿ ਛੁੱਟੀਆਂ ਵੀ ਨੇ ਬੱਚਿਆਂ ਦੀਆਂ ਛੁੱਟੀਆਂ ਚੱਲ ਰਹੀਆਂ ਨੇ ਈਸਟਰ ਦੀਆਂ ਔਰ ਦਿਨ ਬੜਾ ਅੱਛਾ ਵੇ ਤੇ ਉਹ ਦੂਰ ਦੇਖੋ ਪੰਜ ਚੱਕੀਆਂ ਵੀ ਤੁਹਾਨੂੰ ਸ਼ਾਇਦ ਨਜ਼ਰ ਆ ਰਹੀਆਂ ਹੋਣਗੀਆਂ। ਮੈਂ ਥੋੜ੍ਹਾ ਜ਼ੂਮ ਕਰਕੇ ਤੁਹਾਨੂੰ ਦਿਖਾਉਂਦੀ ਹਾਂ। ਇਹ ਦੇਖੋ ਬੜਾ ਹੀ ਪਿਆਰਾ ਮੰਜ਼ਰ ਹੁੰਦਾ ਵੇ ਕਿ ਅੱਖਾਂ ਨੂੰ ਇੰਨਾ ਸਕੂਨ ਮਿਲਦਾ ਨਾ। ਮੈਂ ਜਦੋਂ ਤੁਹਾਨੂੰ ਖਿੜਕੀ ਤੋਂ ਵੀ ਦਿਖਾਉਂਦੀ ਹਾਂ ਜਾਂ ਖੁਦ ਵੀ ਮੈਂ ਜਦੋਂ ਦੇਖਦੀ ਹਾਂ ਦੂਰ ਤੱਕ ਕਹਿੰਦੇ ਨੇ ਅੱਖਾਂ ਵਾਸਤੇ ਬੜੀ ਅੱਛੀ ਐਕਸਰਸਾਈਜ਼ ਹੈ ਕਿ ਤੁਸੀਂ ਦੂਰ ਦੂਰ ਤੱਕ ਦੇਖੋ। ਤੇ ਅਸੀਂ ਵੀ ਬਸ ਖਿੜਕੀ ਵਿੱਚੋਂ ਫਿਰ ਦੂਰੋਂ ਦੂਰੋਂ ਦੇਖਦੇ ਹਾਂ। ਤੇ ਲੋ ਜੀ ਇਹ ਸਾਡਾ ਅੱਜ ਦਾ ਅਹਿਵਾਲ ਸੀ। ਖੁਮਾਸ਼ ਹਲੇ ਲੱਗਿਆ ਹੋਇਆ ਵੇ ਤੇ ਮੈਂ ਇੱਥੇ ਨੀਚੇ ਆ ਗਈ। ਇੱਥੋਂ ਸਾਡਾ ਘਰ ਜਿਹੜਾ ਵੇ ਇਹ ਤਾਂ ਨਜ਼ਰ ਆਉਂਦਾ ਜਾਏਗਾ ਕਿ ਇੱਥੇ ਫਿਰ ਨੀਚੇ ਢਲਾਨ ਸ਼ੁਰੂ ਹੁੰਦੀ ਜਾਂਦੀ ਹੈ ਔਰ ਇੱਥੋਂ ਉਤਰ ਜਾਓ ਔਰ ਉੱਥੇ ਉਸ ਸਾਈਡ 'ਤੇ ਵੀ ਰਾਫੇ ਹਾਊਸ ਅਸੀਂ ਉਤਰ ਕੇ ਜਾਂਦੇ ਹਾਂ। ਇਸ ਤਰਫੋਂ ਵੀ ਰਾਫੇ ਹਾਊਸ ਦਾ ਜਿਹੜਾ ਵੇ ਨਾ ਆਉਂਦਾ ਰਸਤਾ ਔਰ ਇੱਕ ਰਸਤਾ ਇੱਥੇ ਇਹ ਵੇ ਪੈਦਲ ਜਾਣ ਦੇ ਨਾ ਦੋ ਰਸਤੇ ਨੇ। ਇੱਕ ਰਸਤਾ ਇੱਥੇ ਵੇ ਔਰ ਇੱਕ ਰਸਤਾ ਜਿਹੜਾ ਹੈ ਨਾ ਉਸ ਇਸ ਤਰਫੋਂ ਜਾਂਦਾ ਵੇ। ਲੇਕਿਨ ਇੱਥੋਂ ਫਿਰ ਨਾ ਮੈਨੂੰ ਬੱਚੇ ਮਨਾ ਕਰਦੇ ਨੇ ਕਿ ਇੱਥੇ ਅਕਸਰ ਬਾਰਿਸ਼ ਹੁੰਦੀ ਹੈ ਅਤੇ ਬਈ ਤੁਸੀਂ ਇੱਥੋਂ ਨਾ ਆਇਆ ਕਰੋ ਕਿਉਂਕਿ ਗਰਾਸ ਜਿਹੜੀ ਸਲਿਪਰੀ ਹੁੰਦੀ ਹੈ ਨਾ ਅਤੇ ਫਿਰ ਉਹ ਮੂੰਹ ਮੱਥਾ ਉੱਡਣ ਦਾ ਡਰ ਹੁੰਦਾ ਵੇ। ਇਸ ਤੋਂ ਫਿਰ ਮੈਂ ਇਸ ਸਾਈਡ ਤੋਂ ਬਹੁਤ ਘੱਟ ਜਾਂਦੀ ਹਾਂ। ਇਹ ਰੋਡ ਵਾਲਾ ਸਾਈਡ ਹੈ ਇੱਥੋਂ ਹੀ ਮੈਂ ਜਾਂਦੀ ਹਾਂ ਜ਼ਿਆਦਾਤਰ ਕਿਉਂਕਿ ਇਹਦੇ ਵਿੱਚ ਰੋਡ ਬਣੀ ਹੋਈ ਹੈ ਔਰ ਇੱਥੇ ਵੱਡੇ ਵੱਡੇ ਇਹ ਦਰਖਤ ਨੇ। ਦੇਖੋ ਕਿੰਨੇ ਵੱਡੇ। ਦੇਖੋ ਇਹਨਾਂ 'ਤੇ ਵੀ ਹੁਣ ਜਿਹੜਾ ਨਾ ਪੱਤੇ ਆਉਣੇ ਸ਼ੁਰੂ ਹੋ ਗਏ ਨੇ। ਇੱਕ ਰਸਤਾ ਇਹ ਜੀ ਨੀਚੇ ਜਾਂਦੇ ਜਾਂਦੇ ਨਾ ਜਿਹੜਾ ਮੈਂ ਦਿਖਾ ਰਹੀ ਸਾਂ ਤੁਹਾਨੂੰ ਉੱਧਰੋਂ ਔਰ ਇਹ ਦਰਖਤ ਵੀ ਮੈਨੂੰ ਬੜਾ ਅੱਛਾ ਲੱਗਦਾ। ਬੜਾ ਪੁਰਾਣਾ ਦਰਖਤ ਹੈ ਔਰ ਬਹੁਤ ਅੱਛਾ ਲੱਗਦਾ ਹੈ। ਅਤੇ ਅੱਜ ਜਿਹੜਾ ਵੇ ਬੜਾ ਲੋਕਾਂ ਨੇ ਗਾਰਡਨਿੰਗ ਕੀਤੀ। ਸਾਡੇ ਪੜੋਸੀ ਜਿਹੜੇ ਨੇ ਕਮਾਲ ਭਾਈ ਉਹਨਾਂ ਵੱਲੋਂ ਵੀ ਆਵਾਜ਼ਾਂ ਆ ਰਹੀਆਂ ਸਨ ਕਿ ਉਹਨਾਂ ਨੇ ਵੀ ਗ੍ਰਾਸ ਕਟਿੰਗ ਕੀਤੀ ਹੈ ਔਰ ਜ਼ਿਆਦਾਤਰ ਲੋਕਾਂ ਨੇ ਨਾ ਅੱਜ ਦਾ ਸ਼ੁਕਰ ਅਦਾ ਕੀਤਾ। ਲੇਕਿਨ ਹੁਣ ਜਿਹੜਾ ਵੇ ਅਸੀਂ ਸ਼ਦੀਦ ਕਿਸਮ ਦੇ ਥੱਕ ਚੁੱਕੇ ਹਾਂ ਅਤੇ ਮੈਂ ਹੁਣ ਅੰਦਰ ਜਾ ਕੇ ਕੁਛ ਅਸੀਂ ਖਾਣਾ ਵਾਣਾ ਖਾਵਾਂਗੇ ਕਿ ਦੇਖਦੇ ਹਾਂ ਕੁਛ ਖਾਣਾ ਖਾਈਏ। ਔਰ ਅੱਜ ਦਾ ਦਿਨ ਬਹੁਤ ਅੱਛਾ ਗੁਜ਼ਰਿਆ ਅਲਹਮਦੁਲਿਲਾ ਬਹੁਤ ਅੱਛਾ ਗੁਜ਼ਰਿਆ ਕਿ ਧੁੱਪ ਨੇ ਜ਼ਿੰਦਗੀ ਦਾ ਅਹਿਸਾਸ ਜਿਹੜਾ ਨਾ ਉਹ ਪੈਦਾ ਕੀਤਾ ਵੇ। ਪੂਰਾ ਏਰੀਆ ਜਿਹੜਾ ਹੈ ਨਾ ਸਾਡੀ ਸਾਰੇ ਦੀਵਾਰ ਹੈ ਉਹਨਾਂ ਦੀ ਉਸ ਤਰਫ ਹੈ ਅਤੇ ਸਾਨੂੰ ਹੀ ਸਾਫ਼ ਕਰਨਾ ਪੈਂਦਾ ਸਾਰਾ। ਹਾਲਾਂਕਿ ਰਸਤਾ ਉਹਨਾਂ ਦਾ ਵੀ ਹੈ ਲੇਕਿਨ ਉਹਨਾਂ ਦਾ ਫਿਰ ਅੱਗੇ ਬਾਉਂਡਰੀ ਆ ਜਾਂਦੀ ਹੈ ਉੱਥੇ ਗ੍ਰਿਲ ਲੱਗੀ ਹੋਈ ਹੈ। ਉਹਨਾਂ ਦਾ ਏਰੀਆ ਛੋਟਾ ਵੇ ਪਰ ਸਾਡਾ ਇੱਥੇ ਅੰਦਰ ਜਿਹੜਾ ਵੇ ਸਾਡਾ ਜਿੱਥੇ ਮੈਂ ਕੱਪੜੇ ਫੋਲਣੀ ਆ ਦੀਵਾਰ ਹੈ ਅਤੇ ਉਹ ਮੇਰੇ ਸੋਹਣੇ ਸੋਹਣੇ ਬੂਟੇ ਨੇ ਜੇ ਤੇ ਪਰਿੰਦੇ ਬੈਠਦੇ ਨੇ ਅਤੇ ਮੈਂ ਹਰ ਵਕਤ ਉਹਨਾਂ ਨੂੰ ਦੇਖਦੀ ਹਾਂ। ਅਤੇ ਇਹ ਉਹ ਅਜ਼ੀਮ ਖਿੜਕੀ ਹੈ ਜਿਹਦੇ ਵਿੱਚ ਮੈਂ ਸਰਾਣੇ 'ਤੇ ਕਵਰ ਸ਼ਵਰ ਧੋਤੇ ਪਰ ਤਕੀਏ ਮੈਂ ਰੱਖ ਦਿੱਤੇ ਸਨ ਧੁੱਪ ਵਿੱਚ ਕਿ ਰਨ ਥੋੜ੍ਹੀ ਧੁੱਪ ਲੱਗ ਜਾਵੇ। ਅੰਦਰ ਡੂਏ ਕਵਰ ਔਰ ਕੁਛ ਚੀਜ਼ਾਂ ਨੂੰ ਮੈਂ ਚੜ੍ਹਾ ਦਿੱਤਾ ਸੀ ਸੁੱਕ ਗਏ ਸਨ। ਹਰੇ ਵੀ ਰਜ਼ਾਈਆਂ ਖੋਲ੍ਹ ਕੇ ਪਾਈਆਂ ਹੋਈਆਂ ਨੇ ਕਿ ਜਿੰਨੀ ਧੁੱਪ ਲੱਗ ਜਾਵੇ ਨਾ ਅਤੇ ਅੱਛਾ ਵੇ। ਸ਼ਦੀਦ ਕਿਸਮ ਦੀ ਭੁੱਖ ਲੱਗ ਚੁੱਕੀ ਹੈ। ਅਸੀਂ ਜਿਹੜਾ ਨਾ ਹੁਣ ਮੈਂ ਸੋਚਿਆ ਕੀ ਖਾਵਾਂ ਸਮਝ ਹੀ ਨਹੀਂ ਲੱਗ ਰਿਹਾ ਸੀ। ਕੁਛ ਐਸਾ ਪਕਾਇਆ ਨਹੀਂ ਸੀ। ਫਰਿੱਜ ਵਿੱਚ ਬਹੁਤ ਕੁਛ ਪਿਆ ਥੋੜ੍ਹਾ ਬਚਿਆ ਹੋਇਆ। ਲੇਕਿਨ ਫਿਰ ਮੈਂ ਸੋਚਿਆ ਕਿ ਚਲੋ ਮੈਂ ਅੰਡਾ ਰਾਈਸ ਬਣਾ ਲੈਂਦੀ ਹਾਂ। ਥੋੜ੍ਹੇ ਜਿਹੇ ਮੇਰੇ ਕੋਲ ਰਾਈਸ ਪਏ ਸਨ ਉਦੋਂ ਜਿਹੜਾ ਮੈਂ ਝੀਂਗਾ ਬਣਾਇਆ ਸੀ ਨਾ ਅਤੇ ਇਹ ਰਾਈਸ ਸਾਡੇ ਬਚ ਗਏ ਸਨ ਅਤੇ ਮੈਂ ਕਿਹਾ ਚਲੋ ਇਹਦੇ ਮੈਂ ਅੰਡੇ 'ਚ ਪਾ ਕੇ ਔਰ ਨਾਲ ਥੋੜ੍ਹਾ ਮੈਂ ਚਿਕਨ ਪਿਆ ਉਹ ਗਰਮ ਕਰ ਲਾਂਗੀ ਅਤੇ ਸਾਡਾ ਖਾਣਾ ਹੋ ਜਾਏਗਾ। ਉਹ ਜੀ ਅੰਡੇ ਅਸੀਂ ਇਹਦੇ 'ਚ ਪਾ ਦਿੱਤੇ ਨੇ। ਥੋੜ੍ਹਾ ਜਿਹਾ ਮੈਂ ਨਮਕ ਜਿਹੜਾ ਵੇ ਧੂੜ ਦੇਵਾਂਗੀ। ਥੋੜ੍ਹਾ ਜਿਹਾ ਅਸੀਂ ਅੰਡਿਆਂ ਨੂੰ ਹਿਲਾ ਜਲਾ ਲਵਾਂਗੇ। ਬਿਲਕੁਲ ਮੈਂ ਥੋੜ੍ਹਾ ਜਿਹਾ ਆਇਲ ਪਾਇਆ ਵੇ ਆਇਲ ਨਹੀਂ ਸੌਰੀ ਮੈਂ ਪਾਇਆ ਦੇਸੀ ਘਿਓ। ਅਸੀਂ ਦੇਸੀ ਘਿਓ ਦੇ ਸ਼ੌਕੀਨ ਹਾਂ ਬਈ। ਇਹਨੂੰ ਥੋੜ੍ਹਾ ਜਿਹਾ ਅਸੀਂ
ਦਾ ਕੱਚਾਪਨ ਖਤਮ ਕਰਾਂਗੇ। ਨਾਲ ਹੀ ਫਿਰ ਅਸੀਂ ਜਿਹੜਾ ਚਾਵਲ ਪਾ ਦਾਂਗੇ ਤਾਂ ਕਿ ਚਾਵਲ ਗਰਮ ਹੋ ਜਾਣ ਔਰ ਸਾਡੀ ਜਿਹੜੇ ਨਾ ਅੰਡੇ ਵਾਲੇ ਚਾਵਲ ਬਣ ਜਾਣ। ਇਹ ਬੜੇ ਅੱਛੇ ਬਣਦੇ ਨੇ। ਇੱਕ ਮੈਂ ਬਣਾਉਂਦੀ ਅੰਡੇ ਵਾਲੇ ਚਾਵਲ, ਉਹ 'ਚ ਟਮਾਟਰ ਹਰੀ ਮਿਰਚ ਭੁੰਨ ਕੇ ਮਸਾਲਾ ਭੁੰਨ ਕੇ ਫਿਰ ਪਾਉਂਦੀ ਹਾਂ, ਉਹ ਵੀ ਬਹੁਤ ਅੱਛੇ ਬਣਦੇ ਨੇ। ਲੇਕਿਨ ਇਸ ਤਰ੍ਹਾਂ ਬਿਲਕੁਲ ਤੁਸੀਂ ਜਲਦੀ ਨਾ ਕੁਝ ਖਾਣਾ ਹੈ ਨਾ ਔਰ ਕੁਛ ਵੀ ਨਹੀਂ, ਲਸਣ ਪਿਆਜ਼ ਵੀ ਨਹੀਂ, ਟਮਾਟਰ ਨਹੀਂ, ਕੁਛ ਨਹੀਂ, ਤੇ ਤੁਸੀਂ ਇਸ ਤਰ੍ਹਾਂ ਕਰਕੇ ਵੀ ਅੰਡੇ ਵਾਲੇ ਚਾਵਲ ਬਣਾ ਸਕਦੇ ਹੋ। ਬਹੁਤ ਅੱਛੇ ਬਣਦੇ ਨੇ ਔਰ ਝਟਪਟ ਬਣ ਜਾਂਦੇ ਨੇ। ਜੇ ਮੈਨੂੰ ਭੁੱਖ ਲੱਗੀ ਹੈ ਇਸ ਵੇਲੇ ਸ਼ਦੀਦ ਕਿਸਮ ਦੀ ਔਰ ਦਿਲ 'ਚ ਆ ਰਿਹਾ ਕਿ ਬਸ ਮੈਂ ਜਲਦੀ ਨਾ ਕੁਛ ਕਰ ਲਾਂ, ਮੈਂ ਰੋਟੀ ਬਣਾ ਕੇ ਖਾ ਸਕਣੀ ਸਾਂ ਔਰ ਸਾਲਨ ਪਿਆ ਲੈ ਕੇ ਮੈਂ ਕਿਹਾ ਚਲੋ ਚਾਵਲ ਕਾਫੀ ਦਿਨ ਦੇ ਪਏ ਨੇ ਨਾ ਤਾਂ ਅਸੀਂ ਅੱਜ ਨੂੰ ख़त्म करने। अलहमदुलिल्लाह खाना बिल्कुल रेडी है। चावल मैं प्लेट 'ਚ ਕੱਢ लेने और चिकन भी गर्म कर लिया तो हुण असीं बैठ के खावांगे खाना। अस्सलाम वालेकुम, गुड मॉर्निंग सोहणियो, गुड मॉर्निंग। लो भी सोहणियो देख लवो 2 दिन धुप तो बाद अज फिर वही मौसम हो गया वे कि बदल ही बदल और शदीद ठंडक और बारिश भी होके हटी है। तो चलो जी असी वापस आ गए हैं अपनी जड़े ना वो कहते ना औकात विच वापस आ गए हैं कि जो जिथे दी खोती उत्थे आ खलोती। हुण 2 दिन मज़े लै लए असी धुप दे और उस तो बाद असी की कहते ने अंदर ही फिर दोबारा बकौल उस बार कहते होंदे ना बड़ी अरसे बाद तुहाडे कोल लफ्ज़ सुनिया तड़ गए, हुण फिर अंदर तड़ जाना। तो अज खान पकान का कोई ऐसा सिलसिला नहीं। मैं जड़ा ना गोश्त कढ़िया सी रात को एक पैकेट, मैं कहा चलो कल जड़ा ना 2 दिन तो असी बचे कुछ ही चला रहे थे तो असी गोश्त का हल्का जा शोरबा बना लाँगे, इस तरह कुछ कर लाँगे। पर सुबह जब मैं उठ के फोन देखा तो राफे हाउस तो मैसेज आया सी कि खाना तुसी साडे वाली खाना है शाम को। मौजा ही मौजा हुले हुलारे हुण मौजा ही मौजा, शाम सवेरे हुण मौजा ही मौजा। तो मौजा हो गई तो असी क्या चलो भी है तो बड़ा अच्छा है। तो तो फायदा चुक के फिर मैं थोड़ा जरा चूल्हे वगैरह अच्छी तरह साफ़ किए जोड़े करने सन कि जरा डाल के सिर्फ वगैरह पा के साफ़ करने। टेबल में अच्छी तरह साफ़ किया और जो बेसन वेसन धोता। चलो इस तरह के फिर काम थोड़े मैं निपटा ले कि चलो मौके का फ़ायदा उठाओ कि जो इस तरह के छोटे छोटे काम ने ना असी वो कर लाँगे। तो हाले मेरा समान भी इत्थे पिया वे, मैं कुछ बाथरूम च यूज़ किया। सिर्फ बड़ा अच्छा होंदा है, साफ सफाई करो ना तो बहुत अच्छी सफाई होंदी है। तो हारपिक जड़ा वे बाथरूम च यूज़ होंदा है, ये शीशे साफ होंदे ने और यदा हले कम रह गया है जड़ा हले आखिर में ना लाना है, मॉप लाना, पोछी लानी है, वो वास्ते मैं कढ़ के रखा थोड़ा जरा पा लेनी है ना तो ज़रा अच्छी खुशबू हो जाती है। तो चलो जी ये भी असी इत्थे रखने क्योंकि मैं सारा धोता सी ना तो मैं खाली किया सी। तो लो जी ये साडा आ गया जी अज पार्सल। हुण असीं खोल लिया, इहदे विचों की बरामद हुंदा है। आखिर खुल जाए, खुल रहा है, खुल रहा है। डब्बे के अंदर एक और डब्बा, ये भी एक नवा ही मजाक हो गया मेरे नाल। डब्बा सी डब्बे में डब्बा, डब्बे में केक वाला साबे असी कढ़ लिया। तो यह आया जी साडा न्यू प्रैशर कुकर फाल वालियां दा वे, बहुत अच्छा वे। साडे को पहले भी यही वाला सी जड़ा ना मैं यूज़ करनी सा, वो पहले भी यही वाला सी, बहुत अच्छा। कई साल असी मेरे ख्याल 12 साल असी इस्तेमाल किया। यह वाला भी देख लो जी 12 साल मेरा ख्याल इस्तेमाल किया मैं असी और डेली तकरीबन डेली के हिसाब नाल जिवें चीज़ां यूज़ होंदियां ने ना कि भाई खाना तो पकता ही है ज़्यादा फिर, लेकिन बहुत अच्छा रहा ना। रबड़ खराब होया ना कुछ, लेकिन उस दिन एक्सीडेंटली जड़ा ना मैं इत्थे धो के रखिया सी, मेरा हाथ लग गया ना तो वह ढक्कन जड़ा ना नीचे गिर गया। वो ढक्कन निकला ना पूरा हैंडल फीती फीती हो गया। वो हैंडल फीती फीती हो गया। हुण जड़ा वे ये तो बंद तो हो रहा सब कुछ है, लेकिन जड़ा सीटी होंदी विसल तो जड़ा होंदा वो हिस्सा जड़ा ना खराब हो गया और इत्थे रिपेयरिंग का सिस्टम ही नहीं है। हालांकि कुकर बिल्कुल सही सी, ये ना रबड़ खराब होया कुछ, लेकिन चलो भाई हुण इनू टाटा बाय बाय कहना पेगा। तो नवा कुकर असी आर्डर किया सी तो आ गया वे। चलो हुण असी इनू कढ़ांगे। पैकिंग बड़ी अच्छी है और कंपनी भी बहुत अच्छी है। टफाल दी ना
ਇਹਨਾਂ ਦਾ ਬਹੁਤ ਅੱਛਾ ਸਮਾਨ ਹੁੰਦਾ ਵੇ ਜੀ। ਬੜਾ ਅੱਛੇ ਤਰੀਕੇ ਨਾਲ ਪੈਕ ਕਰਕੇ ਭੇਜਿਆ ਵੇ। ਲਓ ਜੀ, ਉਹ ਕਹਿੰਦੇ ਨਾ ਉਹ ਦੁਲਹਨ ਨੂੰ ਤਕਰੀਬਨ ਰੂਨਮਾਈ, ਤੇ ਉਹ ਰੂਨਮਾਈ ਹੋਣ ਲੱਗੀ ਜੇ ਵੀ ਐ ਲਓ ਨਵਾਂ ਸਾਡਾ ਆ ਗਿਆ ਪ੍ਰੈਸ਼ਰ ਕੁੱਕਰ, ਲਿਸ਼ਕਦਾ। ਔਰ ਜਿਹੜਾ ਨਾ ਇਹ ਸਾਡਾ ਟੁੱਟ ਗਿਆ ਸੀ, ਅਸੀਂ ਇਹਨੂੰ ਖੋਲ੍ਹ ਲਿਆ। ਇਹਦੇ ਅੰਦਰ ਵੀ ਇੱਕ ਸਟੀਮ ਉਹਦੇ ਦੇ ਕਿ ਅਗਰ ਤੁਸੀਂ ਕੁਛ ਸਟੀਮ ਵਗੈਰਾ ਬਣਾਉਣਾ ਹੈ ਨਾ ਕੋਈ ਚੀਜ਼, ਇਹਦੇ ਵਿੱਚ ਪਾ ਕੇ ਰੱਖ ਦੇਵੋ। ਇਹਦੇ ਅੰਦਰੋਂ ਨਿਕਲਿਆ ਨਾਲ ਵੀ ਬੁੱਕੇ। ਇਹ ਲਓ ਜੀ, ਇਹ ਜੀ ਸਾਡੀ ਖਰੀਦਦਾਰੀ ਜਿਹੜੀ ਜ਼ਬਰਦਸਤੀ ਗਲੇ ਪੈ ਗਈ। ਸਾਡਾ ਇਰਾਦਾ ਨਹੀਂ ਸੀ ਖਰੀਦਣ ਦਾ, ਲੇਕਿਨ ਬਸ ਉਹ ਟੁੱਟਣ ਦੀ ਵਜ੍ਹਾ ਦੇ ਨਾਲ ਫਿਰ ਸਾਨੂੰ ਖਰੀਦਣਾ ਪਿਆ। ਤੇ ਚਲੋ ਵੀ ਠੀਕ ਹੈ, ਹੁਣ ਇਹ ਤਾਂ ਜ਼ਰੂਰਤ ਦੀ ਚੀਜ਼ ਸੀ ਨਾ, ਤੇ ਅਸੀਂ ਲੈਣੀ ਸੀ। ਕਾਊਂਟਰ 'ਤੇ ਸਾਰਾ ਖਿਲਾਰਾ ਪਿਆ ਵੇ, ਅਸੀਂ ਤੁਹਾਡੇ ਸਾਹਮਣੇ ਉਹਨੂੰ ਓਪਨ ਕਰ ਦਿੱਤਾ ਵੇ। ਕੀ ਕਹਿੰਦੇ, ਮੈਨੂੰ ਤਾਂ ਹੁਣ ਬਹੁਤ ਹੀ ਜ਼ਿਆਦਾ ਡਰ ਲੱਗ ਰਿਹਾ ਸੀ ਕਿ ਫਿਰ ਨਾ ਕਿਤੋਂ ਹੱਥੋਂ ਛੁੱਟ ਜਾਵੇ। ਅਤੇ ਪਾਕਿਸਤਾਨ ਜਦੋਂ ਅਸੀਂ ਰਹਿੰਦੇ ਹੁੰਦੇ ਸਾਂ ਤਾਂ ਉਦੋਂ ਤਾਂ ਜਿਹੜਾ ਨਾ ਰਬੜ ਖਰਾਬ ਹੋ ਜਾਏ, ਕੋਈ ਸੀਟ ਕੁਛ ਵੀ ਉੱਥੋਂ ਰਿਪੇਅਰਿੰਗ ਹੋ ਜਾਂਦੀ ਹੈ, ਜਾ ਕੇ ਕਰਾ ਲਓ। ਔਰ ਗਲੀਆਂ ਵਿੱਚ ਵੀ ਆਵਾਜ਼ ਲਾਉਂਦੇ ਨੇ, ਬੜੀ ਸਹੂਲਤ ਹੈ। ਕੁੱਕਰ ਠੀਕ ਕਰਾ ਲਓ, ਕੋਈ ਹੈਂਡਲ ਪਵਾ ਲਓ। ਔਰ ਵੈਸੇ ਵੀ ਉੱਥੇ ਉਸ ਜ਼ਮਾਨੇ 'ਚ ਸਿਲਵਰ ਦੇ ਜ਼ਿਆਦਾ ਹੁੰਦੇ ਸਨ, ਹੁਣ ਸਟੇਨਲੈਸ ਸਟੀਲ ਦੇ ਆਏ ਨੇ। ਇਹ ਜ਼ਿਆਦਾ ਅੱਛੇ ਨੇ, ਸਟੇਨਲੈਸ ਸਟੀਲ। ਹਾਂ ਬਈ, ਜ਼ਰਾ ਥੋੜ੍ਹਾ ਜਿਹਾ ਗਲਤ ਕਹਿ ਗਈ ਸਭ। ਇਹ ਜ਼ਿਆਦਾ ਅੱਛੇ ਨੇ, ਬਹੁਤ ਅੱਛੇ ਇਸਤੇਮਾਲ ਕੀਤਾ ਵੇ। ਹਲੇ ਵੀ ਅਗਰ ਨਾ ਹੁੰਦਾ ਨਾ ਤੇ ਫਿਰ ਚੱਲਦੇ ਰਹਿਣਾ ਸੀ। ਚਲੋ ਜੀ ਠੀਕ ਹੈ, ਤੁਹਾਨੂੰ ਥੋੜ੍ਹੀ ਜਿਹੀ ਤਫਸੀਲ ਮੈਂ ਦੱਸ ਦਿੱਤੀ, ਥੋੜ੍ਹੀ ਜਿਹੀ ਖਾਸੀ ਦੱਸ ਦਿੱਤੀ। ਅਤੇ ਹੁਣ ਅਸੀਂ ਆ ਜਾਂਦੇ ਕੌਮੈਂਟ ਦੀ ਤਰਫ ਕਿ ਬੜੇ ਅੱਛੇ ਤੁਹਾਡੇ ਕੌਮੈਂਟ ਆਏ। ਬਹੁਤ ਸ਼ੁਕਰੀਆ ਤੁਹਾਡੇ ਸਾਰਿਆਂ ਦੇ ਕੌਮੈਂਟ ਦਾ। ਅਤੇ ਅਸੀਂ ਕੀ ਕਹਿੰਦੇ ਨੇ, ਤੁਹਾਨੂੰ ਸ਼ਾਮਿਲ ਕਰ ਰਹੇ ਹਾਂ ਨਾਲ ਆਪਣੇ। ਅਤੇ ਜਿਹੜਾ ਨਾ ਇਹ ਯੂਜ਼ਰ ਦੇ ਨਾਂ ਤੋਂ ਆਇਆ, ਪਤਾ ਨਹੀਂ ਸ਼ਾਇਦ ਇਰਨਾ ਨੇ, ਇਹ ਕੌਣ ਨੇ ਮੈਨੂੰ ਹੁਣ ਮੈਂ ਭੁੱਲ ਗਈ ਹਾਂ। ਇਸ ਨਾਂ ਤੋਂ ਪਹਿਲੇ ਕਮੈਂਟ ਆਉਂਦਾ ਹੁੰਦਾ ਸੀ, ਲੇਕਿਨ ਥੋੜ੍ਹਾ ਜਿਹਾ ਆਪਣਾ ਵੀ ਖੋਪੜੀ ਗੱਜਰੀ ਵਾਲੀ ਹੋ ਗਈ ਹੈ ਹੁਣ। ਉਹਨਾਂ ਨੇ ਕਿਹਾ वार की खबरें देख कर मैं बीमार हो गई, तो आज आपका ब्लॉग देखा। तो उन्होंने कहा भी अज देखिया, तो मैंने इस तरह लग रहा कि शायद इन्हों ने या किसी होर आईडी तो कर रहे या कोई होर ने, मैनू हुण याद नहीं आ रहा। सच्ची गल है, तुसीं मैनू थोड़ा जिहा याद करा दोगे तो बुरा ना मनाइयो, पर मैनू थोड़ा जिहा याद करा दिओ। तो शमा कहते पे ने मेरी अम्मी को भी ना फल सब्जियां और पौधे उगाने का ना बड़ा शौक सी मेरी अम्मी नूं। वो की कहते ने, पर मैनू गार्डनिंग उन्होंने कहा ज़्यादा अच्छी नहीं लगती है। मेरी वालदा नूं शौक सी, पर मैनू अच्छे, पर मैं कुदरत का हुसन, ग्रीनरी, नेचर, यह चीज़ सब पसंद बहुत करनी है। गार्डनिंग नूं मैनू अच्छा बहुत लगता है, पर मैनू खुद शौक नहीं। तो चलो जी, जरूरी तो नहीं हर एक नूं हर शौक होवे। सारे साढ़े जमाने ਜਿਹੜੇ ਸ਼ਮਾ ऐसे सन कि ਅਸੀਂ ਫਿਰ ਉਹ ਮਾਹੌਲ ਵੀ ਦੇਖੇ ਹੋਏ ਨੇ ਜਾ ਕੇ, ਔਰ ਫਿਰ ਉਹ ਕੀਤੇ ਨੇ। ਇਸ ਤੋਂ ਥੋੜ੍ਹਾ ਬਹੁਤ ਬਚਪਨ ਤੋਂ ਜਿਹੜੀ ਚੀਜ਼ਾਂ ਬੰਦਾ ਦੇਖਦਾ ਸ਼ੌਕ ਹੋ ਜਾਂਦਾ। ਲੇਕਿਨ ਇਹ ਵੀ ਕਿ ਇਹ ਵੀ ਹਰ ਜਿਹੜੀ ਚੀਜ਼ ਹੁੰਦੀ ਨਾ ਸ਼ੌਕ ਦੀ ਹੁੰਦੀ ਹੈ। ਕਿਸੇ ਨੂੰ ਕੱਪੜੇ ਸੀਣ ਦਾ ਸ਼ੌਕ ਹੁੰਦਾ ਹੈ, ਕਿਸੇ ਨੂੰ ਗਾਰਡਨਿੰਗ ਦਾ ਸ਼ੌਕ ਹੁੰਦਾ ਹੈ, ਕਿਸੇ ਨੂੰ ਮੇਰੇ ਗੱਲਾਂ ਕਰਨ ਦਾ ਸ਼ੌਕ ਹੁੰਦਾ ਹੈ। ਬੋਲੀ ਜਾਓ ਭਾਵੇਂ ਅਗਲੇ ਦਾ ਸਿਰ ਦੁੱਖ ਜਾਵੇ। तो इस तरह किसी को सिलाई का मुख्तलिफ शौक होंगे ने, कोई पेंटिंग करता है, कोई कुछ करता है, कोई शायरी करता है। तो इस मुख्तलिफ लोगों के मुख्तलिफ शौक होंगे ने। तो तुहानूं पसंद है सब्ज़ा ग्रीनरी लग्या होया सब कुछ, तो यह भी बहुत वड्डी गल है कि चीज़ां देखो भी ना तो खुदा दी कुदरत ते बंदा कहता है सुभान अल्लाह व बिहम्दिही सुभान अल्लाहुल अज़ीम। तो बंदा अल्लाह का शुक्र अदा करता है। लाइबा ने हसबे मामूल दिल भेज दिते ने। तो बहुत शुक्रिया लैबा तुहाडे इन्ने अच्छे हार्ट का। तो नाहिद ने सानू हार्ट भेजे ने। इतफाक की गल देखो, 3 दिल आए ने लैबा वालों, तो 3 दिल आए ने जड़ा ना नाहिद वालों, 6 दिल हो गए साढ़े को। अद्धी दर्जन दिल दिल आ गई, अद्धी दर्जन दिल आ गए ने साढ़े को। बहुत शुक्रिया जी, तुसी इन्नियां मुहब्बतां दा। शबीर हुसैन साहब का एक छोटा जिहा कॉमेंट आया तो उन्होंने भी सानू पसंद किया, बहुत शुक्रिया शबीर हुसैन साहब। तो उस तो बाद जो उज़मा का आया वे कि उन्होंने क्या, पहले मैं तुहानू दस्सिया सी कि मेरी वालदा नूं भी मेरी अम्मी अब्बू नूं बहुत शौक सी सब्जियां लाने का। टमाटर, हरियां मिर्चां, मूंगरे, लसन, प्याज, काली तोरी, भिंडी, करेले वो लाते ही रहते सन।
ਤੇ ਮੋਤੀਆ ਤੇ ਬੋਗਨਵਿਲਾ ਦੀ ਵੇਲ, ਗੁਜਰਾਂਵਾਲਾ ਸਾਡੇ ਸੇਨ ਵਿੱਚ ਅਮਰੂਦ, ਅੰਜੀਰ, ਸ਼ਹਿਤੂਤ ਦੇ ਦਰਖਤ ਵੀ ਸਨ, ਤੇ ਨਾਲ ਅਸੀਂ ਮੁਰਗੀਆਂ, ਬਤਖਾਂ, ਖਰਗੋਸ਼ ਵੀ ਪਾਲੇ ਹੋਏ ਸਨ। ਤੇ ਵੀ ਮੇਰਾ ਭਾਈ ਨਦੀਮ ਮਰਹੂਮ ਜੋ ਹਮੇਸ਼ਾ ਕੁੱਤਾ ਇੱਕ ਛੋਟਾ ਜਿਹਾ ਨਾਲ ਰੱਖਦਾ ਸੀ, ਵਾਈਟ ਵਾਲਾ ਸੀ, ਔਰ ਇੱਕ ਵੱਡਾ ਕੁੱਤਾ ਸੀ ਨਵੀਦ ਭਾਈ ਨੇ, ਇੱਕ ਬੱਕਰਾ ਵੀ ਪਾਲਿਆ ਹੋਇਆ ਸੀ ਜਿਸ ਦਾ ਨਾਂ ਟੀਪੂ ਸੀ। ਜਦੋਂ ਬੱਕਰਾ ਮਰਿਆ ਤੇ 3-4 ਦਿਨ ਮੇਰੇ ਭਰਾ ਨੇ ਖਾਣਾ ਹੀ ਨਹੀਂ ਖਾਧਾ, ਹਾਲਾਂਕਿ 10ਵੀਂ ਦਾ ਸਟੂਡੈਂਟ ਸੀ, ਪਰ ਅੰਮੀ ਨੇ ਹਮੇਸ਼ਾ ਬਿੱਲੀ ਰੱਖੀ, ਤੇ ਬਿੱਲੀ ਦੇ ਬੱਚੇ ਲੈ ਕੇ ਮੈਂ ਰਜ਼ਾਈ 'ਚ ਵੜ ਜਾਂਦੀ ਸੀ, ਤੇ ਅੰਮੀ ਕੋਲੋਂ ਬੜੀ ਡਾਂਟ ਪੈਂਦੀ ਸੀ। ਉਸਮਾ ਤੁਸੀਂ ਤੇ ਇੱਕ ਛੋਟੇ ਜਿਹੇ ਚਿੜੀਆ ਘਰ ਵਿੱਚ ਰਹਿੰਦੇ ਰਹੇ ਹੋ, ਛੋਟਾ, ਬਿਲਕੁਲ ਛੋਟਾ ਜਿਹਾ, ਖਰਗੋਸ਼, ਬੱਤਖਾਂ, ਮੁਰਗੀ, ਬੱਕਰਾ, ਕੁੱਤਾ, ਤੇ ਬਹੁਤ ਕੁਝ ਸੀ। ਵਾਹ ਬਈ, ਇਹ ਤਾਂ ਬੜਾ ਜ਼ਬਰਦਸਤ ਹੈ ਕਿ ਸਬਜ਼ੀਆਂ ਵੀ ਉਗਾਉਂਦੇ ਸਨ, ਇੰਨੇ ਸਾਰੇ ਤੁਹਾਡੇ ਇਰਦ ਗਿਰਦ ਚੀਜ਼ਾਂ ਸਨ। ਤੇ ਬੜੀ ਦਿਲਚਸਪ ਤੁਸੀਂ ਆਪਣੀ ਯਾਦਾਂ ਸ਼ੇਅਰ ਕੀਤੀਆਂ ਕਿ ਤੁਸੀਂ ਕਿਹਾ ਕਿ ਵੀ ਮੈਂ ਰਜ਼ਾਈ 'ਚ ਵੜ ਜਾਂਦੀ ਹੁੰਦੀ ਸਰ ਜਦੋਂ ਬਿੱਲੀ ਦੇ ਬੱਚੇ ਲੈ ਕੇ, ਅੰਮੀ ਕੋਲ ਡਾਂਟ ਪੈਂਦੀ ਹੁੰਦੀ ਸੀ। ਤੇ ਬਹੁਤ ਜ਼ਬਰਦਸਤ ਤੁਹਾਡੀਆਂ ਯਾਦਾਂ ਨੇ ਕਿ ਤੁਸੀਂ ਆਪਣੇ ਮਰਹੂਮ ਭਾਈ ਦਾ ਜ਼ਿਕਰ ਕੀਤਾ, ਅੱਲਾਹ ਪਾਕ ਉਹਨਾਂ ਦੀ ਮਗਫਿਰਤ ਫਰਮਾਵੇ। ਇਨਸ਼ਾਅੱਲਾ ਮਿਲਦੇ ਹਾਂ, ਬੜੀ ਅੱਛੀ ਗੱਪਸ਼ਪ ਰਹੀ ਉਸ ਹਵਾਲੇ ਨਾਲ। ਤੁਸੀਂ ਮੈਨੂੰ ਕਮੈਂਟ ਵਿੱਚ ਦੱਸਿਓ। ਹਾਂ, ਅਨੀਲਾ ਦਾ ਕਮੈਂਟ ਆਇਆ, ਮੈਂ ਕੱਲ੍ਹ ਦੇਖਿਆ, ਉਸ ਦਿਨ ਮੇਰੀ ਉਹਨਾਂ ਨੇ ਕਿਹਾ ਮੈਂ ਵੈਸੇ ਪਾਕਿਸਤਾਨ 'ਚ ਤਾਂ ਕਦੀ ਟ੍ਰੇਨ 'ਚ ਨਹੀਂ ਬੈਠੀ ਹਾਂ, ਲੇਕਿਨ ਮੈਂ ਲੰਡਨ ਵਿੱਚ ਇਸ ਟ੍ਰੇਨ 'ਚ ਬੈਠ ਰਹੀ ਹਾਂ। ਤੇ ਬਈ ਉਹ ਵਾਕਈ ਬੜਾ ਜ਼ਬਰਦਸਤ ਹੈ ਲੰਡਨ ਦਾ ਜਿਹੜਾ ਸਿਸਟਮ ਹੈ ਅੰਡਰਗਰਾਊਂਡ ਟ੍ਰੇਨ ਵਾਲਾ, ਬਈ ਉਹ ਤਾਂ ਮੈਨੂੰ ਵੀ ਬੜਾ ਅੱਛਾ ਲੱਗਦਾ। ਮੈਜਿਕ, ਐਸਾ ਲੱਗਦਾ ਕਿਸੇ ਇਸ ਦੀ ਮੈਜਿਕ 'ਚ ਆ ਗਏ ਆ ਕਿ ਪੂਰੇ ਸ਼ਹਿਰ ਦੇ ਨੀਚੇ ਬੱਸਾਂ ਚੱਲ ਰਹੀਆਂ ਨੇ, ਔਰ ਉੱਪਰ ਸੀੜੀ ਚੜ੍ਹ ਕੇ ਆਓ ਤੇ ਫਿਰ ਉੱਥੇ ਬੱਸਿਸ ਔਰ ਗਾੜੀਆਂ ਨੇ। ਬੜਾ ਹੈਰਤ ਅੰਗੇਜ਼ ਲੱਗਦਾ ਕਿ ਇੰਨੀ ਗਹਿਰਾਈ ਵਿੱਚ ਪੂਰਾ ਇੱਕ ਸਿਸਟਮ ਬਣਾਇਆ ਹੋਇਆ ਵੇ, ਔਰ ਫਾਸਟ ਟ੍ਰੇਨਾਂ ਚੱਲਦੀਆਂ ਨੇ। ਅਸੀਂ ਵੀ ਜਦੋਂ ਲੰਡਨ ਵਿੱਚ ਇਹ ਨਾ, ਮੈਂ ਵੀ ਉੱਥੇ ਕਾਫੀ ਸਫ਼ਰ ਕੀਤਾ ਅੰਡਰਗਰਾਊਂਡ ਟ੍ਰੇਨ ਵਿੱਚ, ਕਾਫੀ ਸਫ਼ਰ ਕੀਤਾ, ਪਰ ਐਵੇਂ ਕਿ ਬਸ ਛੇਤੀ ਨਾ ਉਤਰੋ, ਛੇਤੀ ਨਾ ਚੜੋ, ਉਹ ਟ੍ਰੇਨ ਨਹੀਂ ਰੁਕਦੀ, ਤੁਹਾਡਾ ਇੰਤਜ਼ਾਰ ਨਹੀਂ ਕਰਦੀ। ਸਾਡੇ ਤਾਂ 2 ਦਫਾ ਇਸ ਤਰ੍ਹਾਂ ਹੋ ਚੁੱਕਿਆ ਕਿ ਉਹ ਅੱਧੇ ਲੋਕ ਥੱਲੇ ਰਹਿ ਗਏ, ਅੱਧੇ ਲੋਕ ਉਹ ਦੇਖਦੇ ਦੇਖਦੇ ਚਲੇ ਗਏ, ਉਹ ਹੋਏ ਦਰਵਾਜ਼ਾ ਬੰਦ ਹੋ ਜਾਂਦਾ ਵੇ, ਕਿਉਂਕਿ ਅਸੀਂ ਸ਼ੁਰੂ 'ਚ ਆਏ ਸੀ, ਸਾਨੂੰ ਅੰਦਾਜ਼ਾ ਹੀ ਨਹੀਂ ਸੀ ਕਿ ਵੀ ਇੰਨੀ ਜਲਦੀ ਇਸ ਤਰ੍ਹਾਂ ਹੁੰਦਾ ਸੀ। ਪਾਕਿਸਤਾਨੀ ਟ੍ਰੇਨਾਂ ਦੇ ਆਦੀ ਸੀ, ਉਹ ਕੀ ਕਹਿੰਦੇ, ਅੱਧੇ ਲੋਕ ਚੜ੍ਹੇ, ਅੱਧੇ ਹਲੇ ਚੜ੍ਹਦੇ ਪਏ, ਤਾਂ ਉਹ ਟ੍ਰੇਨ ਦਾ ਦਰਵਾਜ਼ਾ ਬੰਦ ਹੋ ਗਿਆ, ਤੇ ਉਹ ਫਿਰ ਦੁਬਾਰਾ ਵਾਪਿਸ ਆਏ। ਪਰ ਇਸ ਤਰ੍ਹਾਂ 2 ਦਫਾ ਸਾਡੇ ਨਾਲ ਹੋ ਚੁੱਕਿਆ ਵੇ। ਤੇ ਉਹ ਬੜਾ ਫਾਸਟ, ਉਹ ਤਾਂ ਚੜ੍ਹਨਾ ਵੀ ਜਿੱਦਾਂ ਦੀ ਫਾਸਟ ਹੀ ਹੁੰਦਾ ਵੇ, ਤੁਸੀਂ ਤਾਂ ਉਤਰਨਾ ਵੀ ਫਾਸਟ ਹੀ ਹੁੰਦਾ। ਤੇ ਬਹੁਤ ਜ਼ਿਆਦਾ ਵਾਕਈ ਅਨੀਲਾ ਵੀ ਅੱਛੀਆਂ ਟ੍ਰੇਨਾਂ ਨੇ, ਬਹੁਤ ਜ਼ਬਰਦਸਤ। ਇਸ ਤਰ੍ਹਾਂ ਇੱਕ ਦਫਾ ਮੈਂ ਲੰਡਨ ਤੋਂ ਮੈਨਚੈਸਟਰ ਆਈ ਸਾਂ ਟ੍ਰੇਨ 'ਤੇ, ਉਹ ਵੀ ਬੜਾ ਜ਼ਬਰਦਸਤ ਸਫ਼ਰ ਸੀ ਕਿ ਬਹੁਤ ਅੱਛੀਆਂ ਟ੍ਰੇਨਾਂ ਨੇ, ਮਤਲਬ ਕਿ ਸਪੀਡ ਦੇ ਹਿਸਾਬ ਦੇ ਨਾਲ ਗੱਲ ਕਰੀ ਬੜੀਆਂ ਅੱਛੀਆਂ। ਲੇਕਿਨ ਬਈ ਸਾਡੀ ਪਾਕਿਸਤਾਨੀ ਟ੍ਰੇਨਾਂ ਵੀ ਘੱਟ ਨਹੀਂ ਨੇ। ਅਸੀਂ ਪਿਛਲੇ ਸਾਲ ਗਏ, 2 ਸਾਲ ਪਹਿਲੇ ਜਦੋਂ ਮੈਂ ਗਈ ਸਾਂ, ਅਸੀਂ ਬੂਰੇ ਵਾਲਾ ਗਏ ਸਾਂ, ਬੜੀ ਜ਼ਬਰਦਸਤ ਟ੍ਰੇਨ ਸੀ। ਟ੍ਰੇਨ ਵਿੱਚ ਇੱਕ ਟੋਪੀਆਂ ਵੇਚਣ ਵਾਲਾ ਆਇਆ, ਮੈਂ ਬੱਚਿਆਂ ਵਾਸਤੇ ਟੋਪੀਆਂ ਲਈਆਂ। ਹਰ ਸਟੇਸ਼ਨ 'ਤੇ ਉਹ ਬਾਹਰ ਦੇਖਦੇ ਸਾਂ, ਔਰ ਨਾਲ ਨਾਲ ਬਚਪਨ ਯਾਦ ਆਉਂਦਾ ਸੀ ਕਿ ਟ੍ਰੇਨ ਸਫ਼ਰ ਅਸੀਂ ਕਰ ਰਹੇ ਸਾਂ। ਮੈਨੂੰ ਬੜਾ ਅੱਛਾ ਲੱਗਦਾ ਟ੍ਰੇਨ ਦਾ ਸਫ਼ਰ। ਤੇ ਇਨਸ਼ਾਅੱਲਾ ਹੁਣ ਮੈਂ ਕਦੀ ਜਾਵਾਂਗੀ ਤੇ ਮੈਂ ਜ਼ਰੂਰ ਸਫ਼ਰ ਕਰਨਾ ਫਿਰ ਟ੍ਰੇਨ ਦਾ। ਤੇ ਉਹ ਕੀ ਕਹਿੰਦੇ ਨੇ, ਬਚਪਨ ਦੀਆਂ ਕੁਛ ਯਾਦਾਂ ਐਸੀਆਂ ਹੁੰਦੀਆਂ ਜਿਹਨੂੰ ਅਸੀਂ ਪੂਰਾ ਕਰ ਸਕਦੇ ਹਾਂ, ਕਿ ਉਹ ਕੁਛ ਤਾਂ ਬਿਲਕੁਲ ਖ਼ਤਮ ਹੋ ਗਈਆਂ ਚੀਜ਼ਾਂ, ਉਹਨਾਂ ਨੂੰ ਅਸੀਂ ਨਹੀਂ ਕਰ ਸਕਦੇ। ਕੁਛ ਚੀਜ਼ਾਂ ਐਸੀਆਂ ਨੇ ਕਿ ਜਿਹਨਾਂ ਨੂੰ ਅਸੀਂ ਜਿਹੜਾ ਨਾ ਜਾ ਕੇ ਸਫ਼ਰ ਕਰ ਸਕਦੇ ਹਾਂ, ਫਿਰ ਉਹਨਾਂ ਨੂੰ ਦੇਖ ਸਕਦੇ ਹਾਂ। ਤੇ ਚਲੋ ਜੀ, ਠੀਕ ਹੈ, ਤੁਸੀਂ ਆਪਣੀ ਕੋਈ ਐਸੀ ਯਾਦ ਮੇਰੇ ਨਾਲ ਸ਼ੇਅਰ ਕਰਿਓ ਕਿ ਤੁਸੀਂ ਕਦੀ ਕਿਸੇ ਪਿੰਡ ਗਏ ਹੋ, ਕਿਸੇ ਪਿੰਡ ਦਾ ਮਾਹੌਲ ਤੁਸੀਂ ਦੇਖਿਆ ਹੋਵੇ, ਉੱਥੇ ਐਸਾ ਗਾਵਾਂ, ਮੱਝਾਂ, ਜਾਂ ਜੋ ਉੱਥੇ ਜਿਹੜੇ ਜ਼ਿੰਦਗੀ ਹੁੰਦੀ ਹੈ ਪਿੰਡ ਦੀ, ਸਾਦਾ ਜ਼ਿੰਦਗੀ, ਉਹ ਤੁਸੀਂ ਕਦੀ ਦੇਖੀ ਹੈ ਬਚਪਨ 'ਚ, ਜਾਂ ਸਿਰਫ ਕਹਾਣੀਆਂ 'ਚ ਪੜ੍ਹਿਆ ਵੇ, ਜਾਂ ਕਿਤਾਬਾਂ 'ਚ ਪੜ੍ਹਿਆ, ਜਾਂ ਕੋਈ ਡਰਾਮੇ 'ਚ ਦੇਖਿਆ ਵੇ, ਫਿਲਮਾਂ 'ਚ ਦੇਖਿਆ, ਜਾਂ ਕਦੀ ਤੁਸੀਂ ਹਕੀਕੀ ਉਹਦਾ ਤਜਰਬਾ ਤੁਸੀਂ ਕੀਤਾ ਵੇ ਕਿ ਨਹੀਂ। ਤੇ ਮੈਨੂੰ ਜ਼ਰੂਰ ਕਮੈਂਟ ਕਰਿਓ, ਤਾਂ ਕਿ ਮੈਨੂੰ ਅੰਦਾਜ਼ਾ ਹੋਏਗਾ ਕਿ ਆਪ ਲੋਕ ਕਿਤਨੇ ਪਾਣੀ ਮੇਂ ਹੈ। ਤੇ ਚਲੋ ਜੀ, ਅਸੀਂ ਹੁਣ ਖਲਾਰਾ ਸਮੇਟੀਏ, ਸਾਰਾ ਖਲਾਰਾ ਡੱਬੇ ਸ਼ੱਬੇ ਚੁੱਕ ਕੇ ਬਾਹਰ ਸੁੱਟੀਏ, ਤੇ ਆਪਣੇ ਕੁੱਕਰ ਨੂੰ ਇਫਤਤਾਹ ਕਰੀਏ। ਕੱਲ੍ਹ ਜੇ ਇਨਸ਼ਾਅੱਲਾ ਅਸੀਂ ਪਕਾਵਾਂਗੇ ਹਾਂਡੀ, ਤੇ ਕੀ ਕਹਿੰਦੇ ਤੁਹਾਨੂੰ ਨਾਲ ਸ਼ਾਮਿਲ ਰੱਖਾਂਗੇ। ਫਿਰ ਮਿਲਦੇ ਹਾਂ। ਅੱਲਾ ਹਾਫਿਜ਼ ਤੇ ਰੱਬ ਰੱਖਾ।